पिछले दिनों ਅਸੀਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਦੁਨੀਆ ਭਰ ਵਿੱਚ ਮਨਾਇਆ ਗਿਆ ਚਾਹੇ ਕਿਸੇ ਸਰਕਾਰ ਨੇ ਮਨਾਇਆ ਚਾਹੇ ਕਿਸੇ ਧੜੇ ਨੇ ਮਨਾਇਆ ਚਾਹੇ ਕਿਸੇ ਪਾਰਟੀ ਨੇ ਮਨਾਇਆ ਉਹ ਇਸ ਗੱਲ ਦੇ ਵਿੱਚ ਇਹ ਕਹਿੰਦੀਆਂ ਸੁਣੀਆਂ ਜਾਂਦੀਆਂ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਂ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਜਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਹੁੰਦੀ ਤਾਂ ਕਲੀਅਰ ਇਹ ਗੱਲ ਕਹਿੰਦੇ ਆ ਕਿ ਸਾਡਾ ਨਾ ਜਨੇਊ ਹੋਣਾ ਸੀ ਤੇ ਨਾ ਸਾਡੇ ਮੰਦਰਾਂ ਦੇ ਟੱਲ ਵੱਜਣੇ ਸੀ ਤੇ ਨਾ ਸਾਡਾ ਸਨਾਤਨ ਹੋਣਾ ਸੀ। कुछ लोग कुछ पार्टियां कुछ संस्थावां ਜਾਂ ਸਰਕਾਰਾਂ ਇਸ ਸੱਚਾਈ ਨੂੰ ਦੇ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਉਹਦੇ ਵਿੱਚ ਆਪਣੀ ਕੁਝ ਗੱਲਾਂ ਨੂੰ ਰਲਗੜ ਕਰ ਰਹੀਆਂ ਨੇ ਤੇ ਉਹਨਾਂ ਨੂੰ ਇਦਾਂ ਲੱਗਦਾ ਵੀ ਇਹ ਇਸ ਦਿਨ ਨੂੰ ਮਨਾ ਕੇ ਸ਼ਾਇਦ ਅਸੀਂ ਮੈਂ ਫਿਰ ਕਹਿਣਾ ਜਿਹੜਾ ਵੀ ਮਨਾਉਂਦਾ ਉਹ ਵੱਡਾ ਹੋਊਗਾ ਪਰ ਜੇ ਅਸਲ ਸੁੱਚੀ ਭਾਵਨਾ ਨਾਲ ਤੁਸੀਂ ਮਨਾ ਰਹੇ ਹੋ ਤੇ ਜਿਹੜੀ ਗੱਲ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਵੱਲੋਂ ਕਹੀ ਜਾ ਰਹੀ ਆ ਉਹਦੇ ਅਰਥ ਨੇ ਉਹ ਚ ਰਾਜਨੀਤੀ ਨਹੀਂ ਹੈ ਨਾ ਕੋਈ ਕੱਟੜਵਾਦ ਆ ਉਹ ਆਪਣੇ ਆਪ ਦੇ ਵਿੱਚ ਇੱਕ ਭਾਵਨਾ ਦੀ ਤਰਜਮਾਨੀ ਹੈ ਕਿ ਵੀਰ ਬਾਲ ਦਿਵਸ ਨਾਮ ਜਿਹੜਾ ਸਾਹਿਬਜ਼ਾਦਿਆਂ ਦੇ ਨਾਲ ਸ਼ਹਾਦਤ ਦੇ ਨਾਲ ਮੇਲ ਨਹੀਂ ਖਾਂਦਾ। ਜਦੋਂ ਵੀਰ ਬਾਲ ਦਿਵਸ ਨਾਂ ਦਿੱਤਾ ਜਾਣਾ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਹਾੜੇ ਨੂੰ ਤਾਂ ਕੀ ਲੱਗਦਾ ਕਿ ਐਸਜੀਪੀਸੀ ਦਾ ਕਿਸੇ ਤਰ੍ਹਾਂ ਦਾ ਕੋਈ ਓਪੀਨੀਅਨ ਸੈਂਟਰ ਸਰਕਾਰ ਨੇ ਲਿਆ ਨਹੀਂ ਇਹਦੇ ਚ? ਕੁਝ ਵਿਚਾਰਾਂ ਚੱਲ ਰਹੀਆਂ ਕਹਿੰਦੇ ਜੀ ਇਹ ਅਕਾਲੀ ਦਲ ਨੇ ਤੇ ਦਿੱਲੀ ਕਮੇਟੀ ਨੇ ਇਸ ਨਾਮ ਦਿੱਤਾ ਬਿਲਕੁਲ ਪੂਰਨ ਤੌਰ ਤੇ ਗਲਤ ਹੈ। ਖਾਲਸਾ ਕਾਲ ਪੁਰਖ ਦੀ ਫੌਜ ਹੈ ਜਿਹੜੇ ਕਾਲ ਪੁਰਖ ਦੀ ਫੌਜ ਆ ਗੁਰੂ ਇਸ ਗੱਲ ਦੇ ਸਮਰੱਥ ਹੈ ਇਹਨਾਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦਿੰਦੇ ਆਏ ਆ ਗਾਂ ਵੀ ਅਸੀਂ ਦੇਵਾਂਗੇ। ਸ਼ਹੀਦੀ ਦਿਹਾੜਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਮਨਾਇਆ ਜਾ ਰਿਹਾ ਤਾਂ ਇਸੇ ਨੂੰ ਲੈ ਕੇ ਜਿੱਥੇ ਵੱਡੀ ਤਾਦਾਦ ਦੇ ਵਿੱਚ ਸੰਗਤ ਨਤਮਸਤਕ ਹੋ ਰਹੀ ਹੈ ਤਾਂ ਉੱਥੇ ਸ਼ਹੀਦੀ ਦਿਹਾੜੇ ਦੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਵੇਕਲੇ ਤਰੀਕੇ ਦੇ ਜਿਹੜੇ ਉਪਰਾਲੇ ਇੱਥੇ ਕੁਇਜ਼ ਮੁਕਾਬਲੇ ਦਸਤਾਰ ਮੁਕਾਬਲੇ ਵੀ ਕਰਵਾਏ ਜਾ ਰਹੇ ਆ। ਗੱਲਬਾਤ ਕਰ ਲੈਂਦੇ ਆ ਸਾਡੇ ਨਾਲ ਸਰਦਾਰ ਗੁਰਚਰਨ ਸਿੰਘ ਗਰੇਵਾਲ ਸਾਹਿਬ ਨੇ। ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੇਵਾਲ ਸਾਹਿਬ ਕਿਵੇਂ ਦੇਖਦੇ ਹੋ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਪੁੱਜ ਰਹੀਆਂ ਐਸਜੀਪੀਸੀ ਦੇ ਪੁਖਤਾ ਪ੍ਰਬੰਧ ਨਜ਼ਰ ਆ ਰਿਹਾ ਕਿਵੇਂ ਦੇਖਦੇ ਹੋ ਜੀ ਸਮੁੱਚੇ? ਦੇਖੋ ਦੇਖਣ ਵਾਲੀ ਗੱਲ ਤਾਂ ਤੁਹਾਡੇ ਸਾਹਮਣੇ ਹੀ ਹੈ ਇਹਦੇ ਬਾਰੇ ਕੋਈ ਸ਼ਬਦਾਂ ਨਾਲ ਨਾ ਇਸ ਸਮੇਂ ਨੂੰ ਬਿਆਨ ਕੀਤਾ ਜਾ ਸਕਦਾ ਨਾ ਉਹਨਾਂ ਦੀ ਸ਼ਹਾਦਤ ਨੂੰ ਕਿਸੇ ਸ਼ਬਦੀ ਰੂਪ ਦੇ ਵਿੱਚ ਕੋਈ ਅਸੀਂ ਬੰਨ੍ਹ ਸਕਦੇ ਹਾਂ। ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹ ਆਪਣੇ ਆਪ ਦੇ ਵਿੱਚ ਇੱਕ ਏਡੀ ਵੱਡੀ ਮਹਾਨ ਹੈ। ਮੈਂ ਤੁਹਾਡੀ ਜਿਵੇਂ ਤੁਸੀਂ ਇੰਟਰੋ ਕੀਤੀ ਸੀ ਕਿ ਸਿੱਖ ਸੰਗਤ ਆ ਰਹੀ ਆ ਇਹਦੇ ਵਿੱਚ ਤੁਸੀਂ ਦੇਖੋ ਕਿ ਬਾਹਰ ਜਾ ਕੇ ਜਿਹੜੇ ਲੰਗਰ ਲੱਗੇ ਆ ਉੱਥੇ ਹਿੰਦੂ ਵੱਡੀ ਗਿਣਤੀ ਵਿੱਚ ਵੀ ਆਏ ਆ। ਮੈਨੂੰ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਸੰਬੰਧ ਰਹਿੰਦੇ ਆ ਬਹੁਤ ਸਾਰੇ ਪੰਜਾਬ ਤੋਂ ਬਾਹਰ ਹਿੰਦੂ ਸੰਸਥਾਵਾਂ ਜਿਹੜੀਆਂ ਉਹ ਅਪਰੋਚ ਕਰਦੀਆਂ ਤੇ ਉੱਥੇ ਲੰਗਰ ਲਾਉਂਦੀਆਂ ਇੱਥੋਂ ਤੱਕ ਵੀ ਮੁਸਲਮਾਨ ਭਰਾ ਵੀ ਇੱਥੇ ਆ ਕੇ ਲੰਗਰ ਲਾਉਂਦੇ ਆ। ਇਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਗੱਲ ਆ ਭਾਵੇਂ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਉਹ ਇਸ ਸ਼ਹਾਦਤ ਨੂੰ ਇਹਨਾਂ ਦਿਨਾਂ ਨੂੰ ਆਪਦੇ ਲਈ ਭੁਲਾਉਣਾ ਚਾਹੁੰਦੀਆਂ ਜਿਹਨੂੰ ਅਸੀਂ ਗੱਲ ਕਰਦੇ ਹਾਂ। ਅਸੀਂ ਇਸ ਗੱਲ ਲਈ ਕਲੀਅਰ ਹਾਂ ਕਿ ਕੋਈ ਵੀ ਨਤਮਸਤਕ ਹੁੰਦਾ ਸ਼ਹਾਦਤ ਨੂੰ ਕੋਈ ਵੀ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਸਤਿਕਾਰ ਦਿੰਦਾ। ਪਿਛਲੇ ਦਿਨਾਂ 'ਚ ਅਸੀਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਦੁਨੀਆ ਭਰ ਵਿੱਚ ਮਨਾਇਆ ਗਿਆ ਚਾਹੇ ਕਿਸੇ ਸਰਕਾਰ ਨੇ ਮਨਾਇਆ ਚਾਹੇ ਕਿਸੇ ਧੜੇ ਨੇ ਮਨਾਇਆ ਚਾਹੇ ਕਿਸੇ ਪਾਰਟੀ ਨੇ ਮਨਾਇਆ ਉਹ ਇਸ ਗੱਲ ਦੇ ਵਿੱਚ ਇਹ ਕਹਿੰਦੀਆਂ ਸੁਣੀਆਂ ਜਾਂਦੀਆਂ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਂ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਜਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਹੁੰਦੀ ਤਾਂ ਕਲੀਅਰ ਇਹ ਗੱਲ ਕਹਿੰਦੇ ਆ ਕਿ ਸਾਡਾ ਨਾ ਜਨੇਊ ਹੋਣਾ ਸੀ ਤੇ ਨਾ ਸਾਡੇ ਮੰਦਰਾਂ ਦੇ ਟੱਲ ਵੱਜਣੇ ਸੀ ਤੇ ਨਾ ਸਾਡਾ ਸਨਾਤਨ ਹੋਣਾ ਸੀ। ਇਹ ਵੱਡੀ ਗੱਲ ਆ ਕਿਉਂਕਿ ਇਹ ਇੱਕ ਤਸਵੀਰ ਆ ਜਿਹਨੂੰ ਮਿਟਾਇਆ ਨਹੀਂ ਜਾ ਸਕਦਾ। ਸੋ ਇਹ ਜਿਹੜੀ ਸ਼ਹਾਦਤ ਆ ਇਹ ਸ਼ਹਾਦਤ ਆਪਣੇ ਆਪ ਦੇ ਵਿੱਚ ਬਹੁਤ ਮਹਾਨ ਆ। ਜਿਹੜੇ ਵੀ ਲੋਕ ਇੱਥੇ ਆਉਂਦੇ ਆ ਉਹ ਇੱਥੇ ਜਿਹੜੇ ਨਤਮਸਤਕ ਹੋਣ ਆਉਂਦੇ ਆ ਉਹ ਇਹਨਾਂ ਮਹਾਨਤਾ ਨੂੰ ਨਮਸਕਾਰ ਕਰਕੇ ਆਪ ਮਹਾਨ ਬਣਦੇ ਆ। ਸੋ ਇਹ ਵੱਡੇ ਹੋਣ ਵਾਲੀ ਗੱਲ ਆ। ਤੁਸੀਂ ਸ਼ਹੀਦਾਂ ਦਾ ਜਿੱਥੇ ਸਨਮਾਨ ਕਰਦੇ ਹੋ ਉੱਥੇ ਤੁਸੀਂ ਵੱਡੇ ਹੁੰਦੇ ਹੋ। ਵੱਡੇ ਹੋਣ ਦਾ ਮਤਲਬ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਕੁਝ ਸਿੱਖਿਆ ਲੈਂਦੇ ਹੋ। ਸਭ ਤੋਂ ਵੱਡੀ ਸਿੱਖਿਆ ਅੱਜ ਇਸ ਦੇਸ਼ ਦੇ ਅੰਦਰ ਇੱਕ ਵੱਡੇ ਵਿਵਾਦ ਚੱਲ ਰਹੇ ਨੇ ਤੇ ਸਿੱਖਾਂ 'ਤੇ ਇੱਕ ਵੱਡਾ ਇਲਜ਼ਾਮ ਚੱਲ ਰਿਹਾ ਕਿ ਧਰਮ ਪਰਿਵਰਤਨ ਹੋ ਰਿਹਾ ਜੀ ਸਿੱਖਾਂ ਦੀ ਵੱਡੀ ਗਿਣਤੀ ਵਿੱਚ। ਇਹਨਾਂ ਸਾਹਿਬਜ਼ਾਦਿਆਂ ਨੂੰ ਜਿਹੜੇ ਲੋਕ ਸਨਮਾਨ ਕਰਨ ਆਏ ਆ ਉਹ ਉਹਨਾਂ ਦੀ ਇਸ ਭਾਵਨਾ ਨੂੰ ਸਨਮਾਨ ਕਰ ਰਹੇ ਆ ਜਿਸ ਗੱਲ ਨੂੰ ਲੈ ਕੇ ਉਹਨਾਂ ਨੇ ਜ਼ਬਰ ਤੇ ਜ਼ੁਲਮ ਦਾ ਮੂੰਹ ਤੋੜ ਜਵਾਬ ਦਿੱਤਾ ਕਿਸੇ ਵੀ ਲਾਲਚ ਦਾ ਜਵਾਬ ਦਿੱਤਾ ਤੇ ਉਹਨਾਂ ਨੇ ਆਪਣੇ ਧਰਮ ਨੂੰ ਪ੍ਰਮੁੱਖ ਰੱਖਿਆ। ਇਹ ਜਿੰਨੇ ਸਾਰੇ ਲੋਕ ਆਏ ਆ ਉਸ ਗੱਲ ਨੂੰ ਸਨਮਾਨ ਦੇਣ ਲਈ ਆਏ।
ਗਰੇਵਾਲ ਸਾਹਿਬ, ਇੱਕ ਇਹ ਵੀ ਇੱਕ ਵੱਡਾ ਸਵਾਲ ਰਹਿੰਦਾ ਹੈ ਕਿਤੇ ਨਾ ਕਿਤੇ ਕਿ ਲੰਘੇ ਸਮੇਂ ਦੇ ਦਰਮਿਆਨ ਕੇਂਦਰ ਸਰਕਾਰ ਨੇ ਜਿਹੜਾ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦਾ ਨਾਮ ਦਿੱਤਾ। ਉਸ ਤੋਂ ਬਾਅਦ ਵੱਡੇ ਇਤਰਾਜ਼ ਸਰਮੌਰ ਸੰਸਥਾ SGPC ਦੇ ਨਾਲ ਜਿਹੜੇ ਸਿੱਖ ਜਥੇਬੰਦੀਆਂ ਦੇ ਵੀ ਰਹੇ। ਕੀ ਲੱਗਦਾ ਕਿ ਇਸ ਚੀਜ਼ ਨੂੰ ਲੈ ਕੇ ਜਿਹੜਾ ਕੇਂਦਰ ਹੈ ਅਜੇ ਤੱਕ ਇਹਨਾਂ ਵਿਰੋਧ ਹੋਣ ਦੇ ਬਾਵਜੂਦ ਵੀ ਬੈਕਫੁੱਟ ਤੇ ਕਿਉਂ ਨਹੀਂ ਗਿਆ? ਨਹੀਂ, ਦੇਖੋ ਇਹ ਨਾ, ਮੈਂ ਪਹਿਲਾਂ ਜਿਹੜੀ ਗੱਲ ਤੋਰੀ ਸੀ ਇੱਥੇ ਹੀ ਆਉਣੀ ਸੀ ਕਿ ਕੁਝ ਲੋਕ, ਕੁਝ ਪਾਰਟੀਆਂ, ਕੁਝ ਸੰਸਥਾਵਾਂ ਜਾਂ ਸਰਕਾਰਾਂ ਇਸ ਸੱਚਾਈ ਨੂੰ ਦੇ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਪਰ ਉਹਦੇ ਵਿੱਚ ਆਪਣੀ ਕੁਝ ਗੱਲਾਂ ਨੂੰ ਰਲਗੜ ਕਰ ਰਹੀਆਂ ਨੇ ਤੇ ਉਹਨਾਂ ਨੂੰ ਇੱਦਾਂ ਲੱਗਦਾ ਵੀ ਇਹ ਇਸ ਦਿਨ ਨੂੰ ਮਨਾ ਕੇ ਸ਼ਾਇਦ ਅਸੀਂ, ਮੈਂ ਫਿਰ ਕਹਿਣਾ, ਜਿਹੜਾ ਵੀ ਮਨਾਉਂਦਾ ਉਹ ਵੱਡਾ ਹੋਊਗਾ, ਪਰ ਜੇ ਅਸਲ ਸੁੱਚੀ ਭਾਵਨਾ ਨਾਲ ਤੁਸੀਂ ਮਨਾ ਰਹੇ ਹੋ ਤੇ ਜਿਹੜੀ ਗੱਲ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਵੱਲੋਂ ਕਹੀ ਜਾ ਰਹੀ ਆ ਉਹਦੇ ਅਰਥ ਨੇ, ਉਹ 'ਚ ਰਾਜਨੀਤੀ ਨਹੀਂ ਹੈ, ਨਾ ਕੋਈ ਕੱਟੜਵਾਦ ਆ, ਉਹ ਆਪਣੇ ਆਪ ਦੇ ਵਿੱਚ ਇੱਕ ਭਾਵਨਾ ਦੀ ਤਰਜਮਾਨੀ ਹੈ ਕਿ ਵੀਰ ਬਾਲ ਦਿਵਸ ਨਾਮ ਜਿਹੜਾ ਸਾਹਿਬਜ਼ਾਦਿਆਂ ਦੇ ਨਾਲ ਸ਼ਹਾਦਤ ਦੇ ਨਾਲ ਮੇਲ ਨਹੀਂ ਖਾਂਦਾ। ਤੋ ਇਸ ਕਰਕੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬੈਰ ਵਿਰੋਧ ਨਹੀਂ ਹੈ, ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਹੈ। ਹੁਣ ਜਿਹੜੇ ਤੁਸੀਂ ਦੇਖੋ ਕਿ ਪੋਸਟਰ ਜਾਰੀ ਹੋਏ ਜਿਹਦੇ ਵਿੱਚ ਬੱਚੇ ਦੇ ਸਿਰ ਦੇ ਉੱਤੇ ਕੇਸ ਨਹੀਂ ਹੈਗੇ, ਕੋਈ ਕਿਸੇ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਸਾਡਾ ਕੋਈ ਮਤਲਬ ਨਹੀਂ, ਪਰ ਗੱਲ ਕੀ ਆ ਵੀ ਉਹ ਵਾਪਸ ਇਸ ਕਰਕੇ ਲੈ ਲਿਆ ਗਿਆ ਕਿ ਸੰਗਤ ਦਾ ਵਿਰੋਧ ਹੋਇਆ। ਤੇ ਸੰਗਤ ਕਿੰਨੀ ਵੱਡੀ ਪੱਧਰ ਤੇ ਇਹ ਗੱਲ ਕਹਿ ਰਹੀ ਆ ਕਿ ਤੁਸੀਂ ਇਸ ਨਾਮ ਨੂੰ ਉਹਨਾਂ ਦੀ ਸ਼ਹਾਦਤ ਦੇ ਨਾਲ ਜੋੜ ਕੇ ਉਹਨਾਂ ਦੀ ਭਾਵਨਾ, ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆ ਨਾਮ ਬਦਲੀ ਕਰੋ। ਕੋਈ ਬਣਾ ਰਿਹਾ, ਸਾਡੇ ਲਈ ਸਨਮਾਨ ਤੇ ਸਤਿਕਾਰ ਹੈ। ਗਰੇਵਾਲ ਸਾਹਿਬ, ਇੱਕ ਹੋਰ ਇਹਦੇ ਵਿੱਚ ਗੱਲ ਦੱਸਿਓ ਕਿ ਜਦੋਂ ਵੀਰ ਬਾਲ ਦਿਵਸ ਨਾਂ ਦਿੱਤਾ ਜਾਣਾ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਹਾੜੇ ਨੂੰ, ਤਾਂ ਕੀ ਲੱਗਦਾ ਕਿ SGPC ਦਾ ਕਿਸੇ ਤਰ੍ਹਾਂ ਦਾ ਕੋਈ ਓਪੀਨੀਅਨ ਸੈਂਟਰ ਸਰਕਾਰ ਨੇ ਲਿਆ ਨਹੀਂ ਇਹਦੇ 'ਚ? ਕੁਛ ਵਿਚਾਰਾਂ ਚੱਲ ਰਹੀਆਂ, ਕਹਿੰਦੇ ਜੀ ਇਹ ਅਕਾਲੀ ਦਲ ਨੇ ਤੇ ਦਿੱਲੀ ਕਮੇਟੀ ਨੇ ਇਸ ਨਾਮ ਦਿੱਤਾ, ਬਿਲਕੁਲ ਪੂਰਨ ਤੌਰ ਤੇ ਗਲਤ ਹੈ। ਜਿਹਦੀ GK ਸਾਹਿਬ ਨੇ, ਜਿਹੜੇ ਮਨਜੀਤ ਸਿੰਘ GK ਉਸ ਸਮੇਂ ਦੇ ਉੱਥੇ ਦਿੱਲੀ ਕਮੇਟੀ ਦੇ ਸੀ, ਉਹਨਾਂ ਨੇ ਕਲੀਅਰ ਕਰ ਦਿੱਤਾ, ਬਿਲਕੁਲ ਬੇਸਿਰ ਪੈਰ ਆ ਗੱਲ। ਤੇ ਅਸੀਂ BJP ਨੂੰ ਵੀ ਕਿਹਾ ਹੈਗਾ ਕਿ ਇਹ ਗਲਤ ਗੱਲ ਨਾ ਕਰੋ। ਜਿਹੜਾ ਤੁਸੀਂ ਇੱਕ ਬਾਲ ਦਿਵਸ ਜਿਹੜਾ ਚਾਚਾ ਨਹਿਰੂ ਵਾਲਾ 14 ਨਵੰਬਰ ਵਾਲਾ ਸੀ, ਉਹਨੂੰ ਬਦਲ ਕੇ ਮਨਾਉਣ ਦੀ BJP ਦੇ MP ਨੇ ਸ਼ੁਰੂ ਕੀਤਾ ਸੀ, ਅਸੀਂ ਉਹਦਾ ਸਵਾਗਤ ਕੀਤਾ, ਅੱਜ ਵੀ ਕਰਦੇ ਹਾਂ, ਗਾਂ ਵੀ ਕਰਾਂਗੇ। ਸਾਡਾ ਇਹ ਮਕਸਦ ਨਹੀਂ ਹੈ। ਉਸ ਸਮੇਂ ਜਦੋਂ ਨਾਮ ਆਇਆ ਸੀ, ਉਸ ਦਿਨ ਤੋਂ ਹੀ, ਉਦੋਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਸੀ, ਉਹਨਾਂ ਨੇ ਤੇ ਸ਼੍ਰੋਮਣੀ ਕਮੇਟੀ ਨੇ ਨਾਮ ਦੇ ਵਿੱਚ ਤਰਮੀਮ ਕਰਨ ਦੀ ਬਿਲਕੁਲ ਦਲੀਲ ਦਿੱਤੀ ਸੀ ਤੇ ਇਹ ਸੁਨੇਹਾ ਵੀ ਭੇਜਿਆ ਸੀ ਕਿ ਇਹਦਾ ਨਾਮ ਜਿਹੜਾ ਸਾਹਿਬਜ਼ਾਦਾ ਸ਼ਹਾਦਤ ਦਿਵਸ ਰੱਖਿਆ ਜਾਵੇ। ਤੋ ਅਸੀਂ ਫਿਰ ਵੀ ਆਸ ਕਰਾਂਗੇ, ਕਿਉਂਕਿ ਇਹ ਕੋਈ ਸਿਆਸੀ ਏਜੰਡਾ ਨਹੀਂ ਹੈਗਾ, ਇਹਦਾ ਭਾਵਨਾਵਾਂ ਨਾਲ ਜੁੜੀ ਗੱਲ ਆ। ਅਸੀਂ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰਾਂ ਇਸ ਗੱਲ ਨੂੰ ਸਮਝਣਗੀਆਂ, ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਇਹਦੇ ਤੇ ਕਿਸੇ ਤਰ੍ਹਾਂ ਦਾ ਜਿਹੜੇ ਕਹਿੰਦੇ ਨੀਵੇਂ ਹੋਣ ਵਾਲੀ ਗੱਲ ਨਹੀਂ ਕਰਨਗੀਆਂ। ਇਸ ਗੱਲ ਨੂੰ ਜ਼ਰੂਰ ਜਿਹੜਾ ਕੋਈ ਸਨਮਾਨ ਕਰਨਾ। ਕੌਮ ਦੇ ਵਿੱਚ ਸਮੇਂ-ਸਮੇਂ ਤੇ ਗਰੇਵਾਲ ਸਾਹਿਬ ਵਾਰ-ਵਾਰ ਛੇੜੇ ਜਾਂਦੇ, ਉਹ ਚਰਚਾ ਦਾ ਵਿਸ਼ਾ ਬਣਦੇ, ਮੀਡੀਆ ਦੀਆਂ ਸੁਰਖੀਆਂ ਬਣਦੇ, ਤਾਂ ਹਾਲ ਦੇ ਵਿੱਚ ਜਿਹੜਾ ਕਲਗੀ ਤੋੜੇ ਦੇ ਉਸ ਨਾਮ ਦੇ ਬਾਬਾ ਜੀਵਨ ਸਿੰਘ ਦੇ ਜਾਂ ਬਾਬਾ ਸੰਗਤ ਸਿੰਘ ਦੇ ਨਾਮ ਤੋਂ ਵਾਰ-ਵਾਰ ਬਣਿਆ, ਜਿਹੜਾ ਕਲਗੀ ਤੋੜੇ ਦਾ ਵਿਵਾਦ ਛਿੜ ਗਿਆ ਏ, ਤਾਂ ਇਹਦਾ ਅਸਲ ਦੇ ਵਿੱਚ ਕਾਰਨ ਕੀ ਮੰਨਦੇ ਹੋ ਕਿ ਕੌਮ 'ਚ ਵਿਵਾਦ ਕਿਉਂ ਛਿੜ ਰਿਹਾ ਹੈ ਜੀ? ਦੇਖੋ, ਜਿੱਡਾ ਵੱਡਾ ਏਕਾ ਤੁਹਾਨੂੰ ਸੰਗਤ 'ਚ ਦਿਖਾਈ ਦੇ ਰਿਹਾ, ਇਸ ਏਕੇ ਦੇ ਵਿੱਚ ਅਸੀਂ ਕਾਂਜੀ ਨਹੀਂ ਘੋਲਣੀ। ਸਾਡੇ ਲਈ ਸੰਗਤ ਸਿੰਘ ਜੀ ਮਹਾਨ ਸ਼ਹੀਦ ਨੇ, ਗੁਰੂ ਦੇ ਪਿਆਰੇ ਨੇ, ਸਾਡੇ ਲਈ ਸਨਮਾਨਯੋਗ ਨੇ। ਸਾਡੇ ਲਈ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਰੰਗਰੇਟੇ ਗੁਰੂ ਕੇ ਬੇਟੇ ਸਨਮਾਨਯੋਗ ਨੇ। ਅਸੀਂ ਇਸ ਮਾਮਲੇ ਨੂੰ ਕੋਈ ਸਾਜ਼ਿਸ਼ੀ ਢੰਗ ਨਾਲ ਜੇ ਤੂਲ ਦੇ ਰਿਹਾ, ਕਿਉਂਕਿ ਕਈ ਤਰ੍ਹਾਂ ਦੇ ਮਤ ਹੈਗੇ ਨੇ, ਪਰ ਇਹ ਮਤ ਨੂੰ ਅਸੀਂ ਵਿਵਾਦ ਬਣਾ ਕੇ ਕੌਮ ਦੇ ਅੰਦਰ ਦੋ ਫਾੜ ਨਹੀਂ ਪਾਉਣੀਗੀ। ਇਹ ਹਰ ਚੀਜ਼ ਦੇ ਹੱਲ ਹੋਣਗੇ, ਵਿਵਾਦ ਆਉਂਦੇ ਨੇ ਚਲੇ ਜਾਂਦੇ ਨੇ, ਸੋ ਇਹਨਾਂ ਚੀਜ਼ਾਂ ਦਾ ਵੀ ਸਮੇਂ ਨਾਲ ਹੱਲ ਹੋ ਜਾਏਗਾ। ਪਰ ਸਾਡੇ ਲਈ ਦੋਨੇ ਹੀ ਸਨਮਾਨ ਤੇ ਸਤਿਕਾਰਯੋਗ ਨੇ। ਕਿਸੇ ਨੂੰ ਅਸੀਂ, ਕਿਉਂਕਿ ਸ਼ਹਾਦਤ ਜਿਸ ਨੇ ਲੈ ਲਈ, ਉਹ ਤਾਂ ਉਹਦੀ ਜਿਹੜੀ ਉਹਦੀ ਕੌਮ ਪ੍ਰਸਤੀ ਆ ਜਾਂ ਕੌਮ ਨੂੰ ਸਮਰਪਣ ਆ, ਉਹ ਤਾਂ ਛੋਟਾ ਵੱਡਾ ਨਹੀਂ ਹੋ ਸਕਦਾ। ਮਸਲੇ ਦਾ ਨਿਪਟਾਰਾ ਜਾਪਦਾ ਜੀ ਕਿੱਦਾਂ ਹੋ ਸਕਦਾ? ਹਰ ਅੱਗੇ ਮਸਲੇ ਬਹੁਤ ਆਉਂਦੇ ਨੇ, ਪੈਦਾ ਕੀਤੇ ਜਾਂਦੇ ਨੇ, ਮਸਲੇ ਹੱਲ ਹੋ ਜਾਂਦੇ ਨੇ। ਗੁਰੂ ਸਾਡੀ ਕੌਮ ਨੂੰ ਆਪ ਵਰਤ ਕੇ, ਖਾਲਸਾ ਕਾਲ ਪੁਰਖ ਦੀ ਫੌਜ ਹੈ, ਜਿਹੜੇ ਕਾਲ ਪੁਰਖ ਦੀ ਫੌਜ ਆ, ਗੁਰੂ ਇਸ ਗੱਲ ਦੇ ਸਮਰੱਥ ਹੈ। ਇਹਨਾਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦਿੰਦੇ ਆਏ ਆ, ਗਾਂ ਵੀ ਅਸੀਂ ਦੇਵਾਂਗੇ। ਪਰ ਅੱਜ ਜਿਵੇਂ ਵੱਡੀ ਪੱਧਰ ਤੇ ਇੱਕ ਸਮੁੰਦਰ ਆ ਸ਼ਰਧਾ ਦਾ, ਉਹ ਇੱਕ ਏਕੇ ਦਾ ਸਬੂਤ ਦਿੰਦਾ। ਸੋ ਅਸੀਂ ਵਿਵਾਦ ਤੋਂ ਰਹਿਤ ਹੋ ਕੇ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆਈਏ ਸਾਰੇ ਤੇ ਅਰਦਾਸ ਕਰੀਏ।
ਐਜੀਪੀਸੀ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਦੇ ਨਾਲ ਗੱਲਬਾਤ ਕੀਤੀ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ।